मेरे सोने साईं हक बाहू, मेरे सोने साईं हक बाहू, सदा है तेरी अल्लाह, सदा है तेरी अल्लाह। मेरे सोने साईं हक बाहू, मेरे सोने साईं हक बाहू, सदा है तेरी अल्लाह, सदा है तेरी अल्लाह। अल्लाह का तुझ पे करम है, अल्लाह का तुझ पे करम है, तू आशिक शाह हरम है, तू आशिक शाह हरम है अली का प्यारा तू, है अली का प्यारा तू, सदा है तेरी अल्लाह, सदा है तेरी अल्लाह। मेरे सोने साईं हक बाहू, मेरे सोने साईं हक बाहू, सदा है तेरी अल्लाह, सदा है तेरी अल्लाह। जो देख ले तेरे जलवे, जो देख ले, जो देख ले तेरे जलवे, हो जाए वो तुझसा है तेरी। दोस्तों असी कब्रस्तान ਵਿੱਚ ਦਾਖਲ ਹੋ ਗਏ ਹਾਂ ਤੇ ਹੁਣ ਅਸੀਂ ਸ਼ਾਹ ਸਾਹਿਬ ਕੋਲੋਂ ਪੁੱਛਨੇ ਆ ਇਸ ਦੇ ਬਾਰੇ। ਕਬਰਸਤਾਨ ਦੇ ਵਿੱਚ ਜਿਹੜੇ ਮਜ਼ਾਰ ਸ਼ਰੀਫ ਬਣੇ ਨੇ ਔਰ ਇਹ ਜਿਹੜੀ ਬਿਲਡਿੰਗ ਬਣੀ ਹੈ ਇਸ ਦੇ ਬਾਰੇ ਅਸੀਂ ਇਨਸ਼ਾਅੱਲਾ ਪੁੱਛਨੇ ਆ ਕਿ ਕਦ ਦੀ ਹੈ ਔਰ ਇਸ ਦੀ ਬੁਨਿਆਦ ਕਿਸ ਨੇ ਰੱਖੀ ਹੈ ਔਰ ਇਸ ਦੇ ਨਾਲ ਜਿਹੜੀ ਛੋਟੀ ਜਿਹੀ ਮਸਜਿਦ ਬਣੀ ਤਮੀਰ ਹੋਈ ਹੈ ਇਸ ਦੇ ਬਾਰੇ ਵੀ ਇਨਸ਼ਾਅੱਲਾ ਅਸੀਂ ਪੁੱਛਨੇ ਆ। ਤੇ ਹਾਂਜੀ अस्सलाम वालेकुम वरहमतुल्लाहि वबरकातुहू। जी दोस्तों ये शाह साहब ने सैयद मोहम्मद यकूब हुसैन काज़मी शाह साहब और ये इस वक्त दरबार शरीफ जड़ा बाबा शेर शाह साहब रहमतुल्लाह अलैह उन्हां दे जानशीन ने और इस वक्त ये इस जगह दे मतलब मस्जिद दे भी यही इस वक्त एक किस्म दे मतवली ने और सारा निज़ाम दरस दा भी यही चला रहे ने और इस दी देखभाल भी इस कब्रस्तान दी और इस मज़ार शरीफ दी सारी देखभाल और इस दे बारे सब कुछ यही कर रहे हैं। तो इस दे बारे असीं हुण पुछने कि शाह साहब ये जी बिल्डिंग तुहाडे पिछे बैक साइड ते बनी है और ये कदों दी बनी और इसनूं मतलब कितना अरसा हो गया और इस दी बेस और बुनियाद इसकी किन्ने रखी है? बिस्मिल्लाहिर्रहमानिर्रहीम, अल्लाहुम्मा सल्लि अला मुहम्मद व अला आलि मुहम्मद व बारिक वसल्लम। पहला तो मैं तुहाडा शुक्रिया अदा करना सुलेमान साहब और इन्हां दी टीम दा ਜਿਹੜੇ ਆਏ ਨੇ ਇਹਨਾਂ ਨੂੰ ਖੁਸ਼ਾਮਦੀਦ ਵੀ ਕਹਿਣਾ ਤੇ ਇਹਨਾਂ ਨੇ ਇਸ ਦੌਰ ਵਿੱਚ ਵੀ ਕੋਸ਼ਿਸ਼ ਕੀਤੀ ਅੱਲਾ ਇਹਨਾਂ ਨੂੰ ਕਾਮਯਾਬੀਆਂ ਦਾ ਅਤਾ ਕਰੇ ਔਰ ਇਹਨਾਂ ਦੇ ਚੈਨਲ ਨੂੰ ਕਾਮਯਾਬੀ ਅਤਾ ਕਰੇ। ਇਹ ਜਿਹੜੀ ਬਿਲਡਿੰਗ ਹੈ ਮੇਰੇ ਪਿੱਛੇ ਨਜ਼ਰ ਆ ਰਹੀ ਹੈ ਇਹ ਅਸੀਂ ਬਾਬਾ ਜੀ ਰੋਸ਼ਨ ਸ਼ਾਹ ਸਾਹਿਬ ਮੇਰੇ ਦਾਦਾ ਸਾਹਿਬ ਨੇ ਉਹਨਾਂ ਦੇ ਪੀਰ ਮੁਰਸ਼ਿਦ ਆਲਾ ਹਜ਼ਰਤ ਗੋਲੜਵੀ ਹਜ਼ਰਤ ਸਈਦਨਾ ਪੀਰ ਮੇਰ ਅਲੀ ਸ਼ਾਹ ਰਜ਼ੀ ਅੱਲਾਹ ਤਾਲਾ ਨੂੰ ਉਹਨਾਂ ਨੇ 1924 ਵਿੱਚ ਤਕਰੀਬਨ ਡੇਢ ਤੇ ਮੈਨੂੰ ਨਹੀਂ ਯਾਦ ਲੇਕਿਨ 1924 ਚ ਆਪ ਇੱਥੇ ਤਸ਼ਰੀਫ ਲਿਆਂਦੀ ਤੇ ਆਪ ਤਕਰੀਬਨ 8 ਦਿਨ ਇੱਥੇ ਕਿਆਮ ਕੀਤਾ ਤੇ ਮਸਜਿਦ ਵਿੱਚ ਆਪ ਮਸਜਿਦ ਵਿੱਚ ਦਿਨ ਗੁਜ਼ਾਰਦੇ ਤੇ ਕਿਆਮ ਕਰਦੇ ਔਰ ਉਹ ਜਗ੍ਹਾ ਵੀ ਮੌਜੂਦ ਹੈ ਅਲਹਮਦੁਲਿਲਾ ਜਿੱਥੇ ਆਪ ਬਹਿ ਕੇ ਦਰਸ ਦਿੰਦੇ ਤੇ ਇਹ ਜਿਹੜੀ ਜਗ੍ਹਾ ਹੈ ਇਸ ਦਾ ਵੀ ਉਹਨਾਂ ਸੰਗੇ ਬੁਨਿਆਦ ਰੱਖਿਆ ਤੇ ਇਹ ਦਰਸ ਬਣਿਆ ਉਸ ਦੌਰ ਵਿੱਚ 1924 ਦੀ ਬੁਨਿਆਦ ਹੈ ਲੇਕਿਨ ਇਹ ਵਕਤ ਦੀ ਨਜ਼ਾਕਤ ਨਾਲ ਉਦੋਂ ਤੇ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇਹ ਨਾਕਾਮ ਹੀ ਮਕਸਦ ਕੋਣੀ ਦੇਖਭਾਲ ਦੀ ਕੋਈ ਖਾਸ ਤੇ ਨਾ ਇੰਤਜ਼ਾਮ ਇਹਦਾ ਤੇ ਹੁਣ ਅਲਹਮਦੁਲਿਲਾ ਦੁਬਾਰਾ ਜਿਹੜਾ ਉਹ ਦੂਸਰੀ ਸਾਈਡ ਤੇ ਉਹਦੀ ਬਿਲਡਿੰਗ ਬਣੀ ਹੈ ਇਹ ਵੀ ਇਨਸ਼ਾਅੱਲਾ ਨਕਸ਼ੇ ਵਿੱਚ ਹੈ ਮੌਜੂਦ ਕਿ ਨਵੀਂ ਬਿਲਡਿੰਗ ਜਿਹੜੀ ਇੱਥੇ ਤਿਆਰ ਹੋਵੇਗੀ ਤੇ 1924 ਚ ਆਲਾ ਹਜ਼ਰਤ ਗੋਲਵੀ ਨੇ ਆਪਣੇ ਦਸਤੇ ਮੁਬਾਰਕ ਨਾਲ ਇਸ ਦਾ ਸੰਗੇ ਬੁਨਿਆਦ ਰੱਖਿਆ ਸੀ ਤੇ ਇਹਦੀ ਤਾਰੀਖੀ ਹਵਾਲੇ ਨਾਲ ਵੀ ਮੌਜੂਦ ਹੈ ਤੇ ਅੱਲਾ ਮਿਹਰਬਾਨੀ ਕਰੇ ਅੱਲਾ ਆਸਾਨੀਆਂ ਫਰਮਾਏ। ਜੀ ਠੀਕ ਹੋ ਗਿਆ ਤੇ ਬਾਕੀ ਇਸ ਪਿੰਡ ਦੇ ਬਾਰੇ ਵੀ ਕਿਉਂਕਿ ਇਹਨਾਂ ਦੀ ਸ਼ਾਹ ਸਾਹਿਬ ਦੀ ਬਹੁਤ ਜ਼ਿਆਦਾ ਖਿਦਮਾਤ ਨੇ ਔਰ ਇਹਨਾਂ ਦਾ ਵੀ ਕੋਈ ਅਗਰ ਤੁਹਾਨੂੰ ਵਾਕਿਆ ਯਾਦ ਹੋਵੇ ਕਿ ਕਿਸ ਤਰ੍ਹਾਂ ਇਸ ਪਿੰਡ ਨੂੰ ਆਬਾਦ ਕੀਤਾ ਇਹਨਾਂ ਨੇ ਔਰ ਕਿਤਨੀ ਖਿਦਮਤ ਕੀਤੀ ਕਿਸ ਤਰ੍ਹਾਂ ਇੱਥੇ ਲੋਕ ਆਬਾਦ ਹੋਏ ਔਰ ਇਸ ਦੇ ਬਾਰੇ ਸਾਨੂੰ ਤੁਸੀਂ ਦੱਸਣਾ ਚਾਹੋ ਤੇ
ਬਾਬਾ ਜੀ ਰੋਸ਼ਨ ਸ਼ਾਹ ਸਾਹਿਬ ਉਹਨਾਂ ਦੇ ਜਿਹੜੇ ਦਾਦਾ ਜਾਨ ਸੈਯਦ ਬਾਬਾ ਜੀ ਸ਼ੇਰ ਸ਼ਾਹ ਬਾਦਸ਼ਾਹ ਜਿਨ੍ਹਾਂ ਦਾ ਮਜ਼ਾਰ ਹੈ, ਉਹਨਾਂ ਦੇ ਵੀ ਅੱਗੋਂ 5 ਪੁਸ਼ਤ ਜਿਹੜੀ ਹੈ ਅੱਗੇ ਜਾ ਕੇ ਬਾਬਾ ਜੀ ਸੈਦ ਮੀਰਾ ਮੁਹੰਮਦ ਜਿਹੜੇ ਨੇ ਉਹ ਹਿਜਰਤ ਕਰਕੇ ਤੇ ਇਸ ਪਿੰਡ ਵਿੱਚ ਆ ਕੇ ਆਬਾਦ ਹੋਏ। ਤੇ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਦੀ 5ਵੀਂ ਨਸਲ ਵਿੱਚ ਜਿਹੜੇ ਨੇ ਬਾਬਾ ਜੀ ਸ਼ੇਰ ਸ਼ਾਹ ਬਾਦਸ਼ਾਹ ਜਿਹੜੇ ਨੇ ਇਹ ਪੈਦਾ ਹੋਏ ਨੇ। ਤੇ ਇਹ ਇੱਕ ਅੱਲਾ ਦੇ ਕਾਮਲ ਵਲੀ ਸਨ ਤੇ ਮਕਸਦ दीनी लिहाज ਨਾਲ बहुत ज़्यादा ਆਪਣੀਆਂ ਖਿਦਮਤ ਨੇ। ਤੇ ਇੱਕ ਜਿਹੜੀ ਇਹਨਾਂ ਦੀ ਖਾਸ ਕਰਾਮਤ ਹੈ ਜਿਹੜੀ ਅੱਜ ਵੀ ਉਹ ਮੌਜੂਦ ਹੈ ਕਿ ਇਸ ਪਿੰਡ ਵਿੱਚ ਜਿਹੜੀ ਚੋਰੀ ਨਹੀਂ ਹੁੰਦੀ। ਮਾਸ਼ਾਅੱਲਾ। ਜਦੋਂ ਇਹ ਗਦਰ ਹੋਇਆ ਆ 1856 ਜਾਂ 55 ਜੋ ਵੀ ਤਾਰੀਖ ਹੈ, ਉਸ ਦੌਰਾਨ ਜਦੋਂ ਗਦਰ ਹੋਇਆ ਤੇ ਸਾਡੇ ਪਿੰਡ ਦੇ ਜਿਹੜੇ ਲੋਕ ਹੈ ਇਹਨਾਂ ਨੇ ਅੰਗਰੇਜ਼ ਫੌਜ ਦੀ ਜਿਹੜੀ ਕੁੰਮਕ ਜਾਂ ਰਸਦ ਜਾਂਦੀ ਉਹਨੂੰ ਲੁੱਟਿਆ, ਚੋਰੀ ਕੀਤੀ। ਤੇ ਉਹ ਅੰਗਰੇਜ਼ ਜਿਹੜਾ ਉਹ ਹਮਲਾਵਰ ਹੋਇਆ ਇਸ ਪਿੰਡ ਦੇ ਤੇ ਕਿਸੇ ਬੰਦੇ ਨੇ ਆਪ ਨੂੰ ਜਿਹੜੀ ਅਰਜ਼ ਪੇਸ਼ ਕੀਤੀ ਕਿ ਜੀ ਪਿੰਡ ਤੇ ਹਮਲਾ ਕਰਨ ਲੱਗੇ ਤੇ ਪਿੰਡ ਨੂੰ ਤਹਿਸ ਨਹਿਸ ਕਰ ਦਿੰਦੇ। ਤੇ ਆਪ ਦੇ ਪਾਸ ਪਿਆਲਾ ਪੜਿਆ ਪਿਆ ਤੇ ਉਹ ਪਿਆਲਾ ਉਹਨਾਂ ਨੇ ਉਠਾ ਕੇ ਤੇ ਉਹਨਾਂ ਨੇ ਉਲਟਾ ਕਰ ਦਿੱਤਾ ਤੇ ਆਪ ਨੇ ਆਖਿਆ ਕਿ ਮੈਂ ਜਿਹੜਾ ਪਿੰਡ ਦੇ ਪਾਸੇ ਕੋਟ ਵਾਰ ਛੜਿਆ ਤੇ ਮੇਰੇ ਪਿੰਡ ਵਿੱਚ ਕੋਈ ਨਹੀਂ, ਅੱਲਾ ਦੇ ਹੁਕਮ ਨਾਲ ਕੋਈ ਵੀ ਐਸੀ ਜਿਹੜੀ ਤਾਕਤ ਹੈ ਕੋਈ ਵੀ ਤਬਾਹਕਾਰੀ ਨਹੀਂ ਕਰਨ ਲੱਗੀ। ਤੇ ਉਸ ਤੋਂ ਬਾਅਦ ਜਿਹੜਾ ਗੋ ਅੰਗਰੇਜ਼ ਹੈ ਉਹਨੇ ਕਾਫੀ ਹਮਲੇ ਕੀਤੇ ਲੇਕਿਨ ਉਹਨੂੰ ਕੋਨਾ ਨਜ਼ਰ ਪਿੰਡ ਜਿਹੜਾ ਨਜ਼ਰ ਆਇਆ। ਤੇ ਬਾਅਦ ਵਿੱਚ ਉਹਨੂੰ ਮਹਿਸੂਸ ਹੋਇਆ ਕਿ ਇੱਥੇ ਕੋਈ ਬਜ਼ੁਰਗ ਹਸਤੀ ਹੈ, ਉਹਨੇ ਮਾफ़ी ਮੰਗੀ, ਫੌਜ ਨੂੰ ਵਾਪਸ ਭੇਜਿਆ। ਦੁਬਾਰਾ ਉਹ ਇੱਥੇ ਆਇਆ, ਆ ਕੇ ਮਾफ़ी ਮੰਗੀ ਤੇ ਆਪਣੀ ਅਰਜ਼ ਪੇਸ਼ ਕੀਤੀ ਕਿ ਮੇਰੇ ਵਾਸਤੇ ਵੀ ਦੁਆ ਕੀਤੀ ਜੇ। ਤੇ ਉਸ ਤੋਂ ਬਾਅਦ ਅਲਹਮਦੁਲਿਲਾ ਅੱਜ ਵੀ ਅਗਰ ਪਿੰਡ ਦਾ ਬੰਦਾ ਕਿਸੇ ਪਾਰਟੀ ਦੇ ਨਾਲ ਮੌਜੂਦ ਨਹੀਂ ਤੇ ਪਿੰਡ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਚੋਰੀ ਚਕਾਰੀ ਨਹੀਂ ਹੁੰਦੀ। ਬਾਬਾ ਜੀ ਜਿਹੜੇ ਅਲਹਮਦੁਲਿਲਾ ਦੀ ਕਰਾਮਤ ਹੈ ਕਿ ਜਿਹੜੀ ਵੀ ਕੋਈ ਚੋਰੀ ਹੁੰਦੀ ਜ਼ਾਹਰ ਵੀ ਹੋ ਜਾਂਦੀ ਹੈ। ਦੂਸਰਾ ਹੈ ਕਿ ਹਿਫਾਜ਼ਤ ਵੀ ਉਹਨਾਂ ਦਾ ਜਿਹੜਾ ਨਾ ਉਹਨਾਂ ਦੇ ਜਿਹੜੇ ਕੋਲ ਨੇ ਉਹਨਾਂ ਦੇ ਮੁਤਾਬਕ ਹਿਫਾਜ਼ਤ ਵੀ ਹੈ। ਅੱਲਾਹ ਸਾਨੀਆਂ ਫਰਮਾਂਦਾ ਉਹਨਾਂ ਦੇ ਬਜ਼ੁਰਗਾਂ ਦੀ ਦੁਆ ਬਰਕਤ ਨਾਲ। ਮਤਲਬ ਕਿ ਕਾਫੀ ਜ਼ਿਆਦਾ ਜਿਹੜਾ ਨਾ ਇਹ ਪੁਰਾਣਾ ਔਰ ਪਿੰਡ ਇਸ ਦੀ ਬੁਨਿਆਦ ਕਾਫੀ ਪੁਰਾਣੀ ਰੱਖੀ ਗਈ ਹੈ। ਪੁਰਾਣੀ ਤਾਰੀਖ ਜਿਹੜੀ ਉਹ ਕਾਫੀ ਪੁਰਾਣੀ ਹੈ ਲੇਕਿਨ ਇਹ ਕਿ ਸਾਨੂੰ ਇਲਮ ਵਿੱਚ ਕੋਈ ਨਹੀਂ, ਕਿਸੇ ਤਹਿਰੀਰ ਵਿੱਚ ਕੋਈ ਨਹੀਂ। ਇਹ ਬਾਬਾ ਜੀ ਜਿਹੜੇ ਨੇ ਇਹ ਸਾਡੇ ਆਲਾ ਹਜ਼ਰਤ ਸ਼ਾਹ ਸੁਲੇਮਾਨ ਤੋਸਵੀ ਰਹਿਮਤੁल्लाह अलैह ਉਹਨਾਂ ਦੇ ਖਲੀਫਾ ਮਜਾਜ਼ ਹੈ। ਅੱਜ ਉਹਨਾਂ ਦੇ ਬੇਟੇ ਉਹ ਵੀ ਉੱਥੇ ਹੀ ਮਰੀਦ ਹੈ। ਤੇ ਉਸ ਤੋਂ ਬਾਅਦ ਜਿਹੜੇ ਬਾਬਾ ਜੀ ਰੋਸ਼ਨ ਸ਼ਾਹ ਬਾਦਸ਼ਾਹ ਨੇ ਉਹਨਾਂ ਦੇ ਬੇਟੇ ਨੇ ਸਈਦ ਹਾਜੀ ਅਬਦੁੱਲਾ ਸ਼ਾਹ ਜਿਹੜੇ ਉਹਨਾਂ ਦੇ ਮਸਨਦ ਰਸ਼ੀਦ ਰਹੇ ਨੇ। ਤੇ ਅਲਹਮਦੁਲਿਲਾ ਅਸੀਂ ਜਿਹੜੀ ਅਸੀਂ ਹੁਣ ਨਸਲ ਆ, ਇਸ ਦੀ ਅੱਗੇ ਸਾਡੀ ਜਿਹੜੀ ਅਗਲੀ ਨਸਲ ਹੈ ਇਹ ਅਲਹਮਦੁਲਿਲਾ ਅਸੀਂ ਸਾਰੇ ਜਿਹੜੇ ਗੋਲੜਾ ਸ਼ਰੀਫ ਦੇ ਮਰੀਦ ਆ ਤੇ ਉੱਥੋਂ ਹੀ ਫੈਜ਼ ਯਾਬ ਆ ਤੇ ਉਹਨਾਂ ਦੀ ਨਜ਼ਰੇ ਕਰਮ ਹੈ ਤੇ ਉਹਨਾਂ ਦਾ ਹੀ ਫੈਜ਼ਾਨ ਹੈ ਜਿਹੜਾ ਉਹ ਇੱਥੇ ਚੱਲ ਰਿਹਾ। ਮਤਲਬ ਤੁਸੀਂ ਦੋਸਤੋ ਦੇਖ ਰਹੇ ਹੋ ਕਿ ਇਸ ਪਿੰਡ ਦੇ ਵਿੱਚ ਮਾਸ਼ਾਅੱਲਾ ਬਹੁਤ ਜ਼ਿਆਦਾ ਅਮਨ ਸਕੂਨ ਹੈ ਔਰ ਖੂਬਸੂਰਤੀ ਦੇ ਲਿਹਾਜ਼ ਨਾਲ ਵੀ ਔਰ ਕੁਦਰਤੀ ਲਿਹਾਜ਼ ਨਾਲ ਬਹੁਤ ਜ਼ਿਆਦਾ ਇਸ ਨੂੰ ਸਲਾਹੀਤਾਂ ਹਾਸਲ ਨੇ। ਅੱਲਾਹ ਪਾਕ ਨੇ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕੁਦਰਤੀ ਨਿਮਤਾਂ ਵੀ ਅਤਾ ਕੀਤੀਆਂ ਨੇ ਔਰ ਸਾਥ ਹੀ ਇਸ ਪਿੰਡ ਦੇ ਨਾਲ ਇੱਕ ਨਹਿਰ ਗੁਜ਼ਰਦੀ ਹੈ ਜਿਸ ਨੂੰ ਅੱਤੋ ਵਾਲਾ ਨਹਿਰ ਵੀ ਕਹਿੰਦੇ ਨੇ ਔਰ ਅੱਪਰ ਨਹਿਰ ਵੀ ਕਹਿੰਦੇ ਨੇ ਜਿਹੜੀ ਅੱਪਰ ਜੇਲਮ ਉੱਥੋਂ ਸਟਾਰਟ ਹੁੰਦੀ ਹੈ ਤੇ ਇਹਦੇ ਨਾਲ ਹੀ ਬਿਲਕੁਲ ਗੁਜ਼ਰਦੀ ਹੈ। ਉਹ ਵੀ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਦਾ ਵੀ ਥੋੜ੍ਹਾ ਵਿਊ ਤੁਹਾਨੂੰ ਦਿਖਾਵਾਂਗੇ ਔਰ ਬਾਕੀ ਇਸ ਦੇ ਮਜ਼ਾਰ ਸ਼ਰੀਫ ਦਾ ਤੁਹਾਨੂੰ ਦਿਖਾਵਾਂਗੇ, ਉਹਦੀ ਥੋੜ੍ਹਾ ਜਿਹਾ ਜੋ ਕੁਝ ਬਨਾਵਟ ਵਗੈਰਾ ਉਹ ਅਸੀਂ ਤੁਹਾਨੂੰ ਇਨਸ਼ਾਅੱਲਾ ਦਿਖਾਵਾਂਗੇ। ਤੇ ਬਾਕੀ ਤੁਸਾਂ ਜਿਹੜਾ ਇਹ ਮਾਸ਼ਾਅੱਲਾ ਬੜੀ ਅੱਛੀਆਂ ਗੱਲਾਂ ਦੱਸੀਆਂ ਨੇ ਔਰ ਜਿਹੜੀਆਂ ਸਾਡੇ ਲੋਕਾਂ ਤੱਕ ਨਹੀਂ ਅਜੇ ਤੱਕ ਪਹੁੰਚੀਆਂ ਕਿਉਂਕਿ ਲੋਕਾਂ ਨੂੰ ਇਹ ਚੀਜ਼ਾਂ ਦਾ ਇਲਮ ਹੋਣਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਇਹ ਕੋਈ ਤਹਰੀਰੀ ਕਿਸੇ ਕੋਲ ਰਿਕਾਰਡ ਮੌਜੂਦ ਨਹੀਂ ਹੁੰਦਾ। ਤੇ ਇਸ ਚੀਜ਼ ਦਾ ਬੜਾ ਅੱਛਾ ਮਤਲਬ ਇਕਦਾਮ ਹੈ ਕਿ ਤੁਸੀਂ ਇਸ ਚੀਜ਼ ਨੂੰ ਅੱਛਾ ਰਿਕਾਰਡ ਕਰਾਇਆ। ਤੇ ਬਾਕੀ ਅਗਰ ਤੁਸੀਂ ਹੋਰ ਆਪਣੇ ਪਿੰਡ ਦੇ ਬਾਰੇ ਦੱਸਣਾ ਚਾਹੋ ਜਿਹੜਾ ਆਮ ਲੋਕਾਂ ਨੂੰ ਤੁਹਾਡੇ ਪਿੰਡ ਦੇ ਲੋਕਾਂ ਨੂੰ ਬਲਕਿ ਨਾ ਪਤਾ ਹੋਵੇ ਜਾਂ ਦੂਸਰੇ ਲੋਕਾਂ ਨੂੰ ਨਾ ਪਤਾ ਹੋਵੇ ਕਿ ਉਹ ਤੁਹਾਡੇ ਪਿੰਡ ਵਿੱਚ ਕੋਈ ਚੀਜ਼ ਖਾਸ ਹੈ ਜਾਂ ਐਸੀ ਇਨਫੋਰਮੇਸ਼ਨ ਹੈ ਕਿ ਜਿਹੜੀ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਹੈ ਉਹਦੇ ਬਾਰੇ ਅਗਰ ਤੁਸੀਂ ਕੋਈ ਦੱਸਣਾ ਚਾਹੋ ਤੇ ਉਹ ਇਰਸ਼ਾਦ ਫਰਮਾ ਦਿਓ। ਉਸ ਲਿਹਾਜ਼ ਨਾਲ ਤੇ ਕੋਈ ਨਹੀਂ, ਬਹਰਹਾਲ ਤਾਰੀਖੀ ਪਿੰਡ ਹੈ। ਅੰਗਰੇਜ਼ ਦੌਰ ਦੀ ਪਹਿਲਾਂ ਜਿਹੜੇ ਇੱਥੇ ਸਿੱਖ ਵੀ ਕਾਫੀ ਜਿਹੜੇ ਨੇ ਆਬਾਦ ਹੈ, ਉਹਨਾਂ ਦੇ ਗੁਰਦੁਆਰਾ ਵੀ ਮੌਜੂਦ ਸੀ ਜਿਹੜਾ ਹੁਣ ਉਹ ਦੁਬਾਰਾ ਜਿਹੜਾ ਤਾਮੀਰ ਹੋ ਗਿਆ, ਮਕਸਦ ਰਿਹਾਇਸ਼ ਹੋ ਗਈ, ਲੋਕਾਂ ਨੇ ਜਿਹੜਾ ਨਵੀਂ ਤਾਮੀਰ ਕਰ ਲਈ। ਤੇ ਹੋਰ ਕੋਈ ਖਾਸ ਇਸ ਤਰ੍ਹਾਂ ਦੀ ਸਿਰਫ ਬਜ਼ੁਰਗਾਂ ਦੇ ਹਵਾਲੇ ਨਾਲ ਇਹਨਾਂ ਦੀਆਂ ਜਿਹੜੀਆਂ ਨੇ ਕਰਾਮਾਤ ਜਾਂ ਇਹਨਾਂ ਦੇ ਇਹ ਮੁਹੱਬਤ ਅਕੀਦਤ ਲੋਕਾਂ ਦੀ ਉਹ ਕਾਫੀ ਦੂਰ ਤੱਕ ਹੈ। ਤੇ ਇਹ ਹੀ ਹੋਰ ਕੋਈ ਨਹੀਂ ਖਾਸ ਇਸ ਤਰ੍ਹਾਂ ਦੀ ਜਿਹੜੀ ਮੇਰੀ ਨਜ਼ਰ ਵਿੱਚ ਜਿਹੜੀ ਜੀ ਦੋਸਤੋ ਤੁਸੀਂ ਜਿਸ ਤਰ੍ਹਾਂ ਕਿ ਸ਼ਾਹ ਸਾਹਿਬ ਨੇ ਫਰਮਾਇਆ ਕਿ ਇਸ ਪਿੰਡ ਦੇ ਵਿੱਚ ਸ਼ਾਹ ਸਾਹਿਬ ਦੇ ਜੋ ਕਰਾਮਾਤ ਨੇ ਬਾਬਾ ਜੀ ਸ਼ੇਰ ਸ਼ਾਹ ਰਹਿਮਤੁल्लाह अलैह ਉਹਨਾਂ ਦੀਆਂ ਕਰਾਮਾਤ ਨੇ ਔਰ ਹੋਰ ਵੀ ਹੋਵਣ ਦੀਆਂ
ਕਿ ਜਿਹੜੀਆਂ ਤਹਿਰੀਰਨ ਮੌਜੂਦ ਨਹੀਂ ਹਨ, ਜਿਹੜੀਆਂ ਉਹ ਆਪਣੇ ਉਸ ਵਕਤ ਦੇ ਲੋਕਾਂ ਨੂੰ ਪਤਾ ਹੋਵੇਗਾ ਜਾਂ ਉਸ ਵਕਤ ਤੋਂ ਬਾਅਦ ਜਿਹੜੇ ਲੋਕ ਆਏ ਨੇ ਉਹਨਾਂ ਨੂੰ ਪਤਾ ਚੱਲਿਆ ਹੋਵੇਗਾ। ਲੇਕਿਨ ਇਸ ਮਕਸਦ ਸਾਡਾ ਇਹ ਕਿ ਗੱਲ ਦੱਸਣ ਦਾ ਕਿ ਐਸੇ ਲੋਕ ਮੌਜੂਦ ਨੇ ਕਿ ਜਿਹੜੇ ਐਸੀਆਂ ਧਰਤੀਆਂ ਤੇ ਜਿਹੜੇ ਲੋਕ ਖਿਦਮਤ ਕਰ ਗਏ ਨੇ ਔਰ ਉਹ ਅੱਜ ਧਰਤੀਆਂ ਕਾਇਮ ਨੇ, ਉਹ ਪਿੰਡ, ਉਹ ਆਬਾਦ ਨੇ, ਉਹ ਇਲਾਕੇ ਇਸੇ ਤਰ੍ਹਾਂ ਹੀ ਨਾਮ ਮੌਜੂਦ ਨੇ ਜੀ ਜਿਨ੍ਹਾਂ ਦੇ ਨਾਮ ਇਸ ਵਕਤ ਮੌਜੂਦ ਨੇ। ਉਹਨਾਂ ਵਿੱਚੋਂ ਪੰਜਨ ਸ਼ੇਰ ਸ਼ਾਹਾਨਾ, ਔਰ ਇਹ ਪੰਜਨ ਸ਼ੇਰ ਸ਼ਾਹਾਨਾ ਮੇਰੇ ਖਿਆਲ ਨਾਲ ਇਹ ਨਾਂ ਕਿਸ ਵਜ੍ਹਾ ਤੋਂ ਪਿਆ, ਇਹਦੀ ਵਜ੍ਹਾ ਕੀ ਹੈ? ਜੀ ਪੰਜਨ ਜਿਹੜਾ ਹੈ ਉਹ ਤੇ ਕੋਈ ਜਿਹੜਾ ਬਜ਼ੁਰਗ ਗੁੱਜਰ ਇੱਥੇ ਆਬਾਦ ਨੇ ਉਹਨਾਂ ਦੇ ਕੋਈ ਬਜ਼ੁਰਗ ਉਹਦਾ ਨਾਮ ਪੰਜਨ ਆਖਦੇ ਨੇ, ਜਿਹੜਾ ਸ਼ਜਰੇ ਵਿੱਚ ਦੱਸਦੇ ਨੇ ਜੀ। ਤੇ ਸ਼ੇਰ ਸ਼ਾਹਾਨਾ ਜਿਹੜਾ ਸ਼ੇਰ ਜਿਹੜਾ ਉਹ ਹਜ਼ਰਤ ਬਾਬਾ ਜੀ ਦੀ ਨਿਸਬਤ ਨਾਲ ਸ਼ੇਰ ਤੇ ਸ਼ਾਹਾਨਾ ਸਾਦਾਤ ਦੀ ਵਜ੍ਹਾ ਦੇ ਨਾਲ ਪੰਜਨ ਸ਼ੇਰ ਸ਼ਾਹਾਨਾ ਉਸ ਨਾਲ ਉਸ ਵਜ੍ਹਾ ਦੀ ਇਹਦਾ ਨਾਮ ਹੈ। ਇਸ ਪਿੰਡ ਦੇ ਵਿੱਚ ਸਾਦਾਤੇ ਕਰਾਮ ਦੀ ਕਿਤਨੀ ਮਤਲਬ ਤਾਦਾਦ ਹੈ? ਔਰ ਤਕਰੀਬਨ ਜਿਹੜੇ ਨੇ 60-65 ਘਰ ਨੇ ਜਿਹੜੇ ਸਾਦਾਤ ਦੇ। ਸਹੀ ਹੈ ਜੀ। ਅੱਛਾ, ਮਤਲਬ ਕਿ ਅੱਧਾ ਪਿੰਡ ਜਿਹੜਾ ਸਾਦਾਤੇ ਕਰਾਮ ਦੇ ਵਿੱਚ ਆਉਂਦਾ ਹੈ ਔਰ ਉਹਨਾਂ ਦੀ ਨਿਸਬਤ ਨਾਲ ਹੀ ਇਹ ਪੰਜਨ ਸ਼ੇਰ ਸ਼ਾਹਾਨਾ ਔਰ ਇਤਨਾ ਮਤਲਬ ਅਜ਼ੀਮ ਔਰ ਪਾਕੀਜ਼ਾ ਨਾਮ ਬਣ ਜਾਂਦਾ ਜਿਹਦੀ ਲੋਕ ਬਹੁਤ ਜ਼ਿਆਦਾ ਕਦਰ ਕਰਦੇ ਨੇ ਔਰ ਇੱਜ਼ਤ ਦੀਆਂ ਨਿਗਾਹਾਂ ਨਾਲ ਦੇਖਦੇ ਨੇ। ਔਰ ਇਹ ਪਿੰਡ ਡਿੰਗੇ ਤੋਂ ਤਕਰੀਬਨ 10 ਕਿਲੋਮੀਟਰ ਤੇ 11 ਕਿਲੋਮੀਟਰ ਮੰਡੀ ਰੋਡ ਤੇ ਅਮਰਾ ਕਲਾਂ ਦੀ 5 ਕਿਲੋਮੀਟਰ ਜਿਹੜਾ ਨਾ ਇਹ ਜੀ ਇਹ ਨਹਿਰਪੁਰ ਦੀ ਜੇਲਮ ਦੀ 1 ਕਿਲੋਮੀਟਰ ਜਿਹੜਾ ਜੀ ਤੇ ਅਮਰਾ ਕਲਾਂ ਦੇ ਦਰਮਿਆਨ ਵਿੱਚ ਜੀ। ਠੀਕ ਹੋ ਗਿਆ, ਮਾਸ਼ਾਅੱਲਾ। ਇਹ ਤੁਹਾਨੂੰ ਬਹੁਤ ਅੱਛੀਆਂ ਗੱਲਾਂ ਮਿਲੀਆਂ ਨੇ ਸ਼ਾਹ ਸਾਹਿਬ ਨੇ ਜਿਹੜੀਆਂ ਫਰਮਾਈਆਂ ਨੇ, ਔਰ ਇਸ ਦੇ ਨਾਲ ਅਸੀਂ ਇਨਸ਼ਾਅੱਲਾ ਤੁਹਾਨੂੰ ਮਜ਼ਾਰ ਸ਼ਰੀਫ ਦਾ ਵੀ ਵਿਜ਼ਿਟ ਕਰਵਾਵਾਂਗੇ, ਮਸਜਿਦ ਦਾ ਵੀ ਕਿ ਜਿਹੜੀ ਬਹੁਤ ਸਾਦੇ ਅੰਦਾਜ਼ ਦੇ ਵਿੱਚ ਪੁਰਾਣੇ ਤਰੀਕੇ ਦੇ ਮੁਤਾਬਕ ਬਣੀ ਹੈ, ਤੇ ਉਹ ਵੀ ਇਨਸ਼ਾਅੱਲਾ ਤੁਹਾਨੂੰ ਦੱਸਾਂਗੇ। ਤੇ ਬਾਕੀ ਮਜ਼ੀਦ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹਦੇ ਵਿੱਚ ਕੋਈ ਸਾਨੂੰ ਹੋਰ ਇਨਫੋਰਮੇਸ਼ਨ ਮਿਲੀ ਤੇ ਅਸੀਂ ਉਹ ਵੀ ਤੁਹਾਨੂੰ ਇਨਸ਼ਾਅੱਲਾ ਡਿਸਕਸ ਕਰਾਂਗੇ। ਮੇਰੇ ਤੋਂ ਗਮ ਪਰੇ ਰਹਿੰਦੇ, ਮੇਰੀ ਆਸਾਂ ਉਮੀਦਾਂ ਦੇ ਸਦਾ ਬੂਟੇ ਹਰੇ ਰਹਿੰਦੇ। ਮੈਂ ਲਜਪਾਲਾਂ ਦੇ ਲੜ ਲੱਗੀਆਂ, ਮੇਰੇ ਤੋਂ ਗਮ ਪਰੇ ਰਹਿੰਦੇ, ਮੇਰੀ ਆਸਾਂ ਉਮੀਦਾਂ ਦੇ ਸਦਾ ਬੂਟੇ ਹਰੇ ਰਹਿੰਦੇ। ਖਿਆਲੇ ਯਾਰ ਵਿੱਚ ਮੈਂ ਮਸਤ ਰਹਿੰਦਾ ਹਾਂ ਦਿਨ ਰਾਤੀ, ਖਿਆਲੇ ਯਾਰ ਵਿੱਚ ਮੈਂ ਮਸਤ ਰਹਿੰਦਾ ਹਾਂ ਦਿਨ ਰਾਤੀ। ਮੇਰੇ ਦਿਲ ਵਿੱਚ ਸਜਣ ਵਸਦਾ, ਮੇਰੇ ਦਿਲ ਵਿੱਚ ਸਜਣ ਵਸਦਾ, ਮੇਰੇ ਦੀਦੇ ਠਰੇ ਰਹਿੰਦੇ। ਮੈਂ ਲਜਪਾਲਾਂ ਦੇ ਲੜ ਲੱਗੀਆਂ, ਮੇਰੇ ਤੋਂ ਗਮ ਪਰੇ ਰਹਿੰਦੇ, ਮੇਰੀ ਆਸਾਂ ਉਮੀਦਾਂ ਦੇ ਸਦਾ ਬੂਟੇ ਹਰੇ ਰਹਿੰਦੇ। ਕਦੇ ਵੀ ਲੋੜ ਨਹੀਂ ਪੈਂਦੀ ਮੈਨੂੰ ਦਰਦ ਜਾਵਣ ਦੀ, ਕਦੇ ਵੀ ਲੋੜ ਨਹੀਂ ਪੈਂਦੀ ਮੈਨੂੰ ਦਰਦ ਜਾਵਣ ਦੀ। ਮੈਂ ਲਜਪਾਲਾਂ ਦਾ ਮੰਗਤਾ ਹਾਂ, ਮੈਂ ਲਜਪਾਲਾਂ ਦਾ ਮੰਗਤਾ ਹਾਂ, ਮੇਰੇ ਪੱਲੇ ਪਰੇ ਰਹਿੰਦੇ। ਮੈਂ ਲਜਪਾਲਾਂ ਦੇ ਲੜ ਲੱਗੀਆਂ, ਮੇਰੇ ਤੋਂ ਗਮ ਪਰੇ ਰਹਿੰਦੇ, ਮੇਰੀ ਆਸਾਂ ਉਮੀਦਾਂ ਦੇ ਸਦਾ ਬੂਟੇ ਹਰੇ ਰਹਿੰਦੇ। ਦੁਆ ਮੰਗਿਆ ਕਰੋ ਸੰਗਿਓ, ਕਿਤੇ ਮੁਰਸ਼ਿਦ ਨਾ ਰੁੱਸ ਜਾਵੇ। ਦੁਆ ਮੰਗਿਆ ਕਰੋ ਸੰਗਿਓ, ਕਿਤੇ ਮੁਰਸ਼ਿਦ ਨਾ ਰੁੱਸ ਜਾਵੇ। ਜਿਨ੍ਹਾਂ ਦੇ ਪੀਰ ਰੁੱਸ ਜਾਂਦੇ, ਜਿਨ੍ਹਾਂ ਦੇ ਪੀਰ ਰੁੱਸ ਜਾਂਦੇ, ਉਹ ਜਿਉਂਦੇ ਵੀ ਮਰੇ ਰਹਿੰਦੇ। ਮੈਂ ਲਜਪਾਲਾਂ ਦੇ ਲੜ ਲੱਗੀਆਂ, ਮੇਰੇ ਤੋਂ ਗਮ ਪਰੇ ਰਹਿੰਦੇ, ਮੇਰੀ
ਆਸਾਂ ਉਮੀਦਾਂ ਦੇ ਸਦਾ ਬੂਟੇ ਹਨੇਰੇ ਦੇ ਨਿਆਜ਼ੀ ਮੈਨੂੰ ਗਮ ਕਾਦਾ ਮੇਰੀ ਨਿਸਬਤ ਇਲਾਸਾਨੀ ਨਿਆਜ਼ੀ ਮੈਨੂੰ ਗਮ ਕਾਦਾ ਮੇਰੀ ਨਿਸਬਤ ਇਲਾਸਾਨੀ ਕਿਸੇ ਦੇ ਰਹਿਣ ਜੋ ਬਣ ਕੇ ਕਿਸੇ ਦੇ ਰਹਿਣ ਜੋ ਬਣ ਕੇ ਕਸਮ ਰੱਬ ਦੀ ਖਰੇ ਰਹਿੰਦੇ ਮੈਂ ਲਜਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੇਰੀ ਆਸਾਂ ਉਮੀਦਾਂ ਦੇ ਸਦਾ ਬੂਟੇ ਹਨੇਰੇ ਦੇ ਮੈਂ ਲਜਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੇਰੀ ਆਸਾਂ ਉਮੀਦਾਂ ਦੇ ਸਦਾ ਬੂਟੇ ਹਨੇਰੇ ਦੇ ਕਦੇ ਵੀ ਲੋੜ ਨਹੀਂ ਪੈਂਦੀ ਮੈਨੂੰ ਦਰਦ ਜਾਵਣ ਦੀ ਕਦੇ ਵੀ ਲੋੜ ਨਹੀਂ ਪੈਂਦੀ ਮੈਨੂੰ ਦਰਦ ਜਾਵਣ ਦੀ ਮੈਂ ਲਜਪਾਲਾਂ ਦਾ ਮੰਗਤਾ ਹਾਂ ਮੈਂ ਲਜਪਾਲਾਂ ਦਾ ਮੰਗਤਾ ਹਾਂ ਮੇਰੇ ਪੱਲੇ ਪਰੇ ਰਹਿੰਦੇ ਮੈਂ ਲਜਪਾਲਾਂ ਦੇ ਲੜ ਲੱਗੀਆਂ ਮੇਰੇ ਤੋਂ ਗਮ ਪਰੇ ਰਹਿੰਦੇ ਮੇਰੀ ਆਸਾਂ ਉਮੀਦਾਂ ਦੇ ਸਦਾ ਬੂਟੇ ਹਨੇਰੇ ਦੇ ਦੁਆ ਮੰਗਿਆ ਕਰੋ ਸੰਗਿਓ ਕਿਤੇ ਮੁਰਸ਼ਿਦ ਨਾ ਰੁੱਸ ਜਾਵੇ ਦੁਆ ਮੰਗਿਆ ਕਰੋ ਸੰਗਿਓ ਕਿਤੇ ਮੁਰਸ਼ਿਦ ਨਾ ਰੁੱਸ ਜਾਵੇ